ਅਗਲੀ ਖਬਰ ਵਿੱਚ ਇਹ ਅੱਜ ਵੀਕਐਂਡ ਦੇ ਦੌਰਾਨ ਦੋ ਫਾਈਟਰ ਜੈਟ ਜਿਹੜੇ ਆ ਉਹ ਮਿਡ 에ਅਰ ਕ੍ਰੈਸ਼ ਕਰ ਗਏ। 에ਅਰ ਸ਼ੋਅ ਚੱਲ ਰਿਹਾ ਸੀ ਆਈਡਾਹੋ 에ਅਰ ਫੋਰਸ ਬੇਸ ਤੇ ਲੱਕਲੀ ਜਿਹੜੇ ਦੋਨੋਂ ਹੀ ਫਾਈਟਰ ਜੈਟਸ ਦੇ ਪਾਇਲਟ ਆ ਉਹ ਸੇਵ ਹੋ ਗਏ। ਉਹਨਾਂ ਨੇ ਜਿਹੜਾ ਇਜੈਕਟ ਕਰ ਲਿਆ ਆਪਣੇ ਆਪ ਨੂੰ ਸੇਫਲੀ ਤੇ ਐਵਰੀਵਨ ਇਜ਼ ਸੇਫ ਕਹਿੰਦੇ ਪਈ। ਜਿਹੜੀ ਮੇਨ ਗੱਲ ਹੈਗੀ ਆ ਕਿਮ ਸਕਾਈਕ ਮਾਰਕੀਟਿੰਗ ਡਾਇਰੈਕਟਰ ਜੋ ਸਿਲਵਰ ਬਿੰਗਸ ਆਫ ਆਈਡਾਹੋ ਦੇ ਹੈਗੇ ਆ ਉਹਨਾਂ ਨੇ ਸੀਬੀਐਸ ਅਫੀਲੀਏਟ KVOI ਨੂੰ ਰਿਪੋਰਟ ਕੀਤਾ ਹੈਗਾ। ਮਾਊਂਟਨ ਹੋਮ 에ਅਰ ਫੋਰਸ ਬੇਸ ਨੇ ਇਹ ਕਿਹਾ ਸੋਸ਼ਲ ਮੀਡੀਆ ਦੇ ਉੱਤੇ ਵੀ ਦੋਨੋਂ ਹੀ ਜਿਹੜੇ ਜਹਾਜ਼ ਆ ਲੋਕਡਾਊਨ ਹੋ ਗਏ ਸੀ ਜਦੋਂ 에ਅਰ ਸ਼ੋਅ ਚੱਲ ਰਿਹਾ ਸੀ। ਸੋ ਉਹਨਾਂ ਨੂੰ ਇਜੈਕਟ ਕਰਨਾ ਪਿਆ ਪਾਇਲਟਸ ਨੂੰ ਤੇ ਉਸ ਤੋਂ ਬਾਅਦ ਫਿਰ ਜਿਹੜਾ 에ਅਰ ਸ਼ੋਅ ਆ ਉਹ ਬੰਦ ਵੀ ਕਰਨਾ ਪਿਆ। ਸੋ ਬੜੀ ਡਰਾਉਣੀਆਂ ਪਿਕਚਰਾਂ ਜੇ ਵੀਡੀਓ ਦੇ ਉੱਤੇ ਘੁੰਮ ਰਹੀਆਂ ਹੈਗੀਆਂ ਕਿ ਕਿਸ ਤਰ੍ਹਾਂ ਜਿਹੜੇ ਆ ਉਹ ਆਪਸ ਦੇ ਵਿੱਚ ਟਕਰਾ ਗਏ। ਸੋ ਦੋਨੋਂ ਯੂਨਿਟ ਜਿਹੜੇ 에ਅਰ ਫੋਰਸ ਦੇ ਸੀਗੇ ਕਹਿੰਦੇ ਈਚ $67 ਮਿਲੀਅਨ ਜਿਹੜਾ ਕਾਸਟ ਕਰਦਾ ਹੈ। ਚਾਰ ਜਾਣੇ ਸੀਗੇ, ਦੋ ਪਾਇਲਟ ਤੇ ਨਾਲ ਇੱਕ ਦੋਨਾਂ ਜਹਾਜ਼ਾਂ ਦੇ ਵਿੱਚ ਇੱਕ ਕਰੂ ਮੈਂਬਰ ਹੁੰਦਾ ਆ, ਕੋ ਪਾਇਲਟ ਆਪਾਂ ਕਹਿ ਸਕਦੇ ਹਾਂ। ਸੋ ਇਹ ਫਾਈਟਰ ਜੈਟ ਆਪਸ ਦੇ ਵਿੱਚ ਇੰਟੈਂਗਲਡ ਹੋ ਕੇ ਹੋ ਗਏ ਕਿ ਜ਼ਿਆਦਾ ਉਚਾਈ ਤੇ ਵੀ ਨਹੀਂ ਸੀਗੇ। ਸੋ ਝੱਟ ਦੇਣੀ ਜਿਹੜੇ ਪਾਇਲਟਸ ਤੇ ਉਹਨਾਂ ਨੂੰ ਮੇਡੇ ਕਰਦੇ ਹੋਏ ਇਜੈਕਟ ਉਹਨਾਂ ਨੇ ਕੀਤਾ ਤੇ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ। ਬਟ ਜਿੱਦਾਂ ਤੁਸੀਂ ਦੱਸਿਆ ਵੀ ਦੋਨੋਂ ਜਹਾਜ਼ ਜਿਹੜੇ ਆ ਉਹ ਨਸ਼ਟ ਜਿਹੜੇ ਉਹ ਹੋ ਗਏ ਹੈਗੇ ਆ। ਇਹ ਥੰਡਰਬਰਡਸ ਆ, US 에ਅਰ ਫੋਰਸ ਦੀ ਫਲਾਈਟ ਡੈਮੋਸਟ੍ਰੇਸ਼ਨ ਸਕੁਆਡਰਨ ਆ ਤੇ ਇਹ ਸਕੈਜੂਲ ਸੀਗਾ, ਹੈਡਲਾਈਨ ਇਹਨਾਂ ਨੇ ਕਰਨਾ ਸੀਗਾ, ਯਾਨੀ ਕਿ ਇਹ ਮੇਨ ਸੀਗੇ। ਇਹਨਾਂ ਨੇ ਦੋਨੋਂ ਦਿਨ ਇਸ ਸ਼ੋਅ ਦੇ ਉੱਤੇ ਆਪਣੇ ਕਰਤੱਵ ਜਿਹੜੇ ਕਹਿ ਲਓ ਵੀ ਉਹ ਦਿਖਾਉਣੇ ਸੀਗੇ। ਮਾਡਰਨ ਮਿਲਟਰੀ ਕੈਪੇਬਿਲਿਟੀ ਤੇ ਫਲਾਈਂਗ ਡੈਮੋਸਟ੍ਰੇਸ਼ਨਸ ਆ ਉਸ ਨੂੰ ਜਿਹੜਾ ਉਹ ਲੈ ਕੇ ਪੈਰਾਸ਼ੂਟ ਜੰਪਸ ਵਗੈਰਾ ਜਿਹੜੀਆਂ ਉਹਨਾਂ ਨੇ ਦਿਖਾਉਣੀਆਂ ਸੀਗੀਆਂ। ਬਟ ਇਹ ਸਾਰੇ ਚੀਜ਼ ਦੇ ਕਰਕੇ 에ਅਰ ਸ਼ੋਅ ਦਾ ਮਾਹੌਲ ਹੀ ਜਿਹੜਾ ਉਹ ਟੋਟਲੀ ਬਦਲ ਗਿਆ। ਅਗਲੀ ਖਬਰ ਵਿੱਚ ਇਹ ਅੱਜ ਵੀਕਐਂਡ ਦੇ ਦੌਰਾਨ ਦੋ ਫਾਈਟਰ ਜੈਟ ਜਿਹੜੇ ਆ ਉਹ ਮਿਡ 에ਅਰ ਕ੍ਰੈਸ਼ ਕਰ ਗਏ। 에ਅਰ ਸ਼ੋਅ ਚੱਲ ਰਿਹਾ ਸੀ ਆਈਡਾਹੋ 에ਅਰ ਫੋਰਸ ਬੇਸ ਤੇ ਲੱਕਲੀ ਜਿਹੜੇ ਦੋਨੋਂ ਹੀ ਫਾਈਟਰ ਜੈਟਸ ਦੇ ਪਾਇਲਟ ਆ ਉਹ ਸੇਵ ਹੋ ਗਏ। ਉਹਨਾਂ ਨੇ ਜਿਹੜਾ ਇਜੈਕਟ ਕਰ ਲਿਆ ਆਪਣੇ ਆਪ ਨੂੰ ਸੇਫਲੀ ਤੇ ਐਵਰੀਵਨ ਇਜ਼ ਸੇਫ ਕਹਿੰਦੇ ਪਈ। ਜਿਹੜੀ ਮੇਨ ਗੱਲ ਹੈਗੀ ਆ ਕਿਮ ਸਕਾਈਕ ਮਾਰਕੀਟਿੰਗ ਡਾਇਰੈਕਟਰ ਜੋ ਸਿਲਵਰ ਬਿੰਗਸ ਆਫ ਆਈਡਾਹੋ ਦੇ ਹੈਗੇ ਆ ਉਹਨਾਂ ਨੇ ਸੀਬੀਐਸ ਅਫੀਲੀਏਟ KVOI ਨੂੰ ਰਿਪੋਰਟ ਕੀਤਾ ਹੈਗਾ। ਮਾਊਂਟਨ ਹੋਮ 에ਅਰ ਫੋਰਸ ਬੇਸ ਨੇ ਇਹ ਕਿਹਾ ਸੋਸ਼ਲ ਮੀਡੀਆ ਦੇ ਉੱਤੇ ਵੀ ਦੋਨੋਂ ਹੀ ਜਿਹੜੇ ਜਹਾਜ਼ ਆ ਲੋਕਡਾਊਨ ਹੋ ਗਏ ਸੀ ਜਦੋਂ 에ਅਰ ਸ਼ੋਅ ਚੱਲ ਰਿਹਾ ਸੀ। ਸੋ ਉਹਨਾਂ ਨੂੰ ਇਜੈਕਟ ਕਰਨਾ ਪਿਆ ਪਾਇਲਟਸ ਨੂੰ ਤੇ ਉਸ ਤੋਂ ਬਾਅਦ ਫਿਰ ਜਿਹੜਾ 에ਅਰ ਸ਼ੋਅ ਆ ਉਹ ਬੰਦ ਵੀ ਕਰਨਾ ਪਿਆ। ਸੋ ਬੜੀ ਡਰਾਉਣੀਆਂ ਪਿਕਚਰਾਂ ਜੇ ਵੀਡੀਓ ਦੇ ਉੱਤੇ ਘੁੰਮ ਰਹੀਆਂ ਹੈਗੀਆਂ ਕਿ ਕਿਸ ਤਰ੍ਹਾਂ ਜਿਹੜੇ ਆ ਉਹ ਆਪਸ ਦੇ ਵਿੱਚ ਟਕਰਾ ਗਏ। ਸੋ ਦੋਨੋਂ ਯੂਨਿਟ ਜਿਹੜੇ 에ਅਰ ਫੋਰਸ ਦੇ ਸੀਗੇ ਕਹਿੰਦੇ ਈਚ $67 ਮਿਲੀਅਨ ਜਿਹੜਾ ਕਾਸਟ ਕਰਦਾ ਹੈ। ਚਾਰ ਜਾਣੇ ਸੀਗੇ, ਦੋ ਪਾਇਲਟ ਤੇ ਨਾਲ ਇੱਕ ਦੋਨਾਂ ਜਹਾਜ਼ਾਂ ਦੇ ਵਿੱਚ ਇੱਕ ਕਰੂ ਮੈਂਬਰ ਹੁੰਦਾ ਆ, ਕੋ ਪਾਇਲਟ ਆਪਾਂ ਕਹਿ ਸਕਦੇ ਹਾਂ। ਸੋ ਇਹ ਫਾਈਟਰ ਜੈਟ ਆਪਸ ਦੇ ਵਿੱਚ ਇੰਟੈਂਗਲਡ ਹੋ ਕੇ ਹੋ ਗਏ ਕਿ ਜ਼ਿਆਦਾ ਉਚਾਈ ਤੇ ਵੀ ਨਹੀਂ ਸੀਗੇ। ਸੋ ਝੱਟ ਦੇਣੀ ਜਿਹੜੇ ਪਾਇਲਟਸ ਤੇ ਉਹਨਾਂ ਨੂੰ ਮੇਡੇ ਕਰਦੇ ਹੋਏ ਇਜੈਕਟ ਉਹਨਾਂ ਨੇ ਕੀਤਾ ਤੇ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ। ਬਟ ਜਿੱਦਾਂ ਤੁਸੀਂ ਦੱਸਿਆ ਵੀ ਦੋਨੋਂ ਜਹਾਜ਼ ਜਿਹੜੇ ਆ ਉਹ ਨਸ਼ਟ ਜਿਹੜੇ ਉਹ ਹੋ ਗਏ ਹੈਗੇ ਆ। ਇਹ ਥੰਡਰਬਰਡਸ ਆ, US 에ਅਰ ਫੋਰਸ ਦੀ ਫਲਾਈਟ ਡੈਮੋਸਟ੍ਰੇਸ਼ਨ ਸਕੁਆਡਰਨ ਆ ਤੇ ਇਹ ਸਕੈਜੂਲ ਸੀਗਾ, ਹੈਡਲਾਈਨ ਇਹਨਾਂ ਨੇ ਕਰਨਾ ਸੀਗਾ, ਯਾਨੀ ਕਿ ਇਹ ਮੇਨ ਸੀਗੇ। ਇਹਨਾਂ ਨੇ ਦੋਨੋਂ ਦਿਨ ਇਸ ਸ਼ੋਅ ਦੇ ਉੱਤੇ ਆਪਣੇ ਕਰਤੱਵ ਜਿਹੜੇ ਕਹਿ ਲਓ ਵੀ ਉਹ ਦਿਖਾਉਣੇ ਸੀਗੇ। ਮਾਡਰਨ ਮਿਲਟਰੀ ਕੈਪੇਬਿਲਿਟੀ ਤੇ ਫਲਾਈਂਗ ਡੈਮੋਸਟ੍ਰੇਸ਼ਨਸ ਆ ਉਸ ਨੂੰ ਜਿਹੜਾ ਉਹ ਲੈ ਕੇ ਪੈਰਾਸ਼ੂਟ ਜੰਪਸ ਵਗੈਰਾ ਜਿਹੜੀਆਂ ਉਹਨਾਂ ਨੇ ਦਿਖਾਉਣੀਆਂ ਸੀਗੀਆਂ। ਬਟ ਇਹ ਸਾਰੇ ਚੀਜ਼ ਦੇ ਕਰਕੇ 에ਅਰ ਸ਼ੋਅ ਦਾ ਮਾਹੌਲ ਹੀ ਜਿਹੜਾ ਉਹ ਟੋਟਲੀ ਬਦਲ ਗਿਆ।